ਤੁਹਾਡਾ ਆਪਣਾ ਵੀਰ ਮੁਹੰਮਦ ਯਾਰ ਫਤਿਆਣਾ ਜੀ। ਸਾਡੇ ਗਾਉਂ ਦੇ ਵਿੱਚ 31 ਅਗਸਤ ਬਰੋਜ਼ ਇਤਵਾਰ ਨੂੰ ਸਲਾਬੀ ਰੇਲਾ ਬੜਾ ਵੱਡਾ ਆਇਆ ਹੈ ਅਤੇ ਪਿੱਛੇ ਤੁਸੀਂ ਪਾਣੀ ਪਾਣੀ ਵੇਖ ਰਹੇ ਨੇ। ਮੈਂ ਆਪਣੀ ਨਹਿਰ ਦੀ ਪੁਲ 'ਤੇ ਤੁਹਾਨੂੰ ਲਾਈ ਮੌਜੂਦਾ ਸੂਰਤ ਹਾਲ ਵਿਖਾ ਰਿਹਾ। ਫਸਲਾਂ ਜਿਹੜੀਆਂ ਸਾਡੀਆਂ ਤਬਾਹ ਹੋ ਗਈਆਂ ਨੇ, ਜ਼ਿਮੀਂਦਾਰ ਲੋਕਾਂ ਦੀਆਂ, ਭਰਾਵਾਂ ਦੀਆਂ। ਕੁਛ ਲੋਕ ਨਕਲ ਮਕਾਨੀ ਕਰ ਗਏ ਨੇ, ਮਾਲ ਲੈ ਕੇ ਨਿਕਲ ਗਏ ਨੇ। ਕੁਛ ਲੋਕਾਂ ਨੇ ਨਹਿਰ ਦੇ ਕਿਨਾਰੇ ਆ ਕੇ ਤੰਬੂ ਵਗੈਰਾ ਲਾ ਕੇ ਆਪਦੇ ਮਾਲ ਨੂੰ ਉੱਚੀ ਜਗ੍ਹਾ 'ਤੇ ਚਾਰਾ ਪਾ ਕੇ ਦਿਨ ਦਿਹਾੜੇ ਕੱਟਦੇ ਪਏ ਨੇ। ਗਰੀਬ ਲੋਕ ਦਰਿਆ ਰਾਵੀ ਦੇ ਰਿਹਾਇਸ਼ੀ ਆਣ, ਵਿਚਾਰਿਆਂ ਦੀਆਂ ਢਾਰੀਆਂ ਕੱਚੀਆਂ ਢਹਿ ਗਈਆਂ, ਲੱਕੜ ਲੁੜ ਗਏ, ਖੁਰਲੀਆਂ ਲੁੜ ਗਈਆਂ। ਮਾਲ ਮੋਸ਼ੀ ਲੈ ਕੇ ਨਹਿਰ 'ਤੇ ਫਿਰਦੇ ਨੇ। ਤੁਸੀਂ ਪਿੱਛੇ ਦੇਖ ਰਹੇ ਨੇ ਪੱਠੇ ਜਿਹੜੇ ਸਾਡੇ ਏਰੀਏ ਦੇ ਵਿੱਚ 10-12 ਹਜ਼ਾਰ ਤੋਂ ਕਨਾਲ ਮਿਲਦੀ ਹੈ ਜੀ, ਉਹ ਇਸ ਟਾਈਮ 20 ਹਜ਼ਾਰ ਤੋਂ ਕਨਾਲ ਮਾਲ ਵਾਲਿਆਂ ਨੂੰ ਲੱਭ ਰਹੀ ਹੈ। ਉਹ ਵੀ ਬੜੀ ਮੁਸ਼ਕਿਲ ਨਾਲ ਅਤੇ ਬੜੀ ਔਖਿਆਈ ਨਾਲ। ਦਰਿਆ ਰਾਵੀ ਦਾ ਉੱਚੇ ਦਰਜੇ ਦਾ ਸੈਲਾਬ ਜਿਹੜਾ ਹੈ, ਸਾਡੇ ਦੋ ਪਿੰਡ ਦਾਦਨ ਨਵਾਂ ਅਤੇ ਦਾਦਨ ਪੁਰਾਣਾ, ਫਸਲਾਂ ਜ਼ੇਰੇ ਆਬ ਆ ਗਈਆਂ ਹਨ। ਜਿਹੜੇ ਲੋਕਾਂ ਦੇ ਦਾਈ ਹਨ ਉੱਚੀ ਉੱਚੀ ਜਗ੍ਹਾ 'ਤੇ, ਉਹਨਾਂ ਲੋਕਾਂ ਦੇ ਉਹ ਫਸਲਾਂ ਬਚ ਗਈਆਂ ਨੇ। ਬਾਕੀ ਦੀ ਮਕਈ ਤਿਲੀ ਵਗੈਰਾ ਜਿਹੜੀ ਹੈ ਸਾਰੀ ਲੁੜ ਗਲ ਗਈ। ਪਿੱਛੇ ਤੁਸੀਂ ਗੌਰਮੈਂਟ ਪ੍ਰਾਇਮਰੀ ਸਕੂਲ ਦਾਦਨ ਤੁਸੀਂ ਦੇਖ ਰਹੇ ਨੇ, ਸਾਡੇ ਨਹਿਰ ਦੇ ਬਿਲਕੁਲ ਕਰੀਬ। ਮਲਕ ਇਲਿਆਸ ਹੈ। ਅਸਲਾਮ ਵਾਲੇਕੁਮ ਜੀ। ਮਲਕ ਇਲਿਆਸ ਫੈਸਲਾਬਾਦ ਤੋਂ ਖਸੂਸੀ ਤੌਰ 'ਤੇ ਅਸੀਂ ਭਾਈ ਮਲਕ ਇਲਿਆਸ ਦਾ ਦਿਲ ਦੀ ਗਹਿਰਾਈਆਂ ਨਾਲ ਸ਼ੁਕਰੀਆ ਅਦਾ ਕਰਨਾ ਹੈ, ਜੋ ਸਾਡਾ ਵਲੋਗ ਵੀ ਵੇਖ ਕੇ ਕਮੈਂਟ ਕਰਦੇ ਨੇ ਅਤੇ ਅੱਜ ਮੇਰੇ ਨਾਲ ਲਾਈਵ ਵੀ ਬੈਠੇ ਨੇ। ਮਲਕ ਇਲਿਆਸ ਭਾਈ ਇਹ ਨਹਿਰ ਜੀ ਦਾਦਨ ਗੌਰਮੈਂਟ ਪ੍ਰਾਇਮਰੀ ਸਕੂਲ ਨਹਿਰ ਦੇ ਨਾਲ ਬਿਲਕੁਲ, ਉੱਥੋਂ ਮੈਂ ਥੱਲੇ ਆ ਗਿਆ ਆਪਣੀ ਖੇਤਾਂ। ਇੱਥੇ ਭਾਈ ਹੋਰਾਂ ਮਕਈ ਗੱਡੀ ਹੋਈ, ਪੱਠੇ ਮਾਲ ਵਾਸਤੇ ਗਲ ਗਏ ਨੇ, ਸਾਰੇ ਤਬਾਹ ਹੋ ਗਏ ਨੇ। ਮਲਕ ਇਲਿਆਸ ਫੈਸਲਾਬਾਦ ਤੋਂ ਬਈ ਤੁਹਾਡਾ ਸੀ ਮੁਹੰਮਦ ਅਯਾਨ ਨੂੰ ਆਖਿਆ ਵੀ ਮਾਚਸ ਦੀ ਤੀਲੀ ਲਾ ਕੇ ਅਤੇ ਜਿਹੜੇ ਸੁੱਡੇ ਇੱਥੇ ਪਏ ਨੇ, ਚਲੋ ਕੁਛ ਗੰਦ ਸੜ ਸੁੱਟ ਜਾਸੀ ਅਤੇ ਅੱਗ ਜਲਾ ਅੱਗੇ ਅੱਗੇ ਲਾ ਉਸ ਨੂੰ ਹੀ, ਉਸ ਡੇਰੀ ਨੂੰ ਲਾ, ਉਸ ਨੂੰ ਹੀ ਲਾ ਅਗਲੀ ਨੂੰ। ਅਤੇ ਯਕੀਨ ਕਰੋ ਮਲਕ ਇਲਿਆਸ ਭਾਈ ਤਕਰੀਬਨ 3 ਦਾ ਟਾਈਮ ਹੋ ਗਿਆ ਅਤੇ ਕਾਫੀ ਸਾਰੇ ਬੱਦਲ ਵੀ ਛਾਏ ਹੋਏ ਨੇ। ਇਹ ਪਿੱਛੇ ਤੁਸੀਂ ਵੇਖ ਰਹੇ ਨੇ। ਅਸੀਂ ਤੁਹਾਨੂੰ ਆਪਦੇ ਗਾਉਂ ਦਾ ਮਾਹੌਲ ਵਿਖਾ ਰਿਹਾ ਹੈ, ਆਪਦੇ ਖੇਤਾਂ ਦਾ ਵਿਖਾ ਰਿਹਾ ਹੈ ਸੈਲਾਬ ਤੋਂ ਬਾਅਦ ਦਾ। ਇਹ ਸਾਡਾ ਪੁਰਾਣਾ ਪਿੰਡ ਪੁਰਾਣਾ ਦਾਦਨ, ਅਤੇ ਜਿੱਥੇ ਮੇਰਾ ਘਰ ਹੈ ਉਹ ਨਵਾਂ ਦਾਦਨ ਹੈ। ਵਿੱਚੋਂ ਤਕਰੀਬਨ 5 ਮੁਰੱਬਿਆਂ ਦਾ ਫਾਸਲਾ ਹੈ। ਮਗਰਬ ਵਾਲੀ ਸਾਈਡ 'ਤੇ ਮੇਰਾ ਗਾਉਂ ਹੈ, ਪਿੰਡ ਦਾਦਨ ਨया ਦਾਦਨ। ਉਤਰਾ ਇਸ ਡੇਰੀ ਨੂੰ ਲਾ ਥੋੜ੍ਹਾ ਜਿਹਾ, ਇਸ ਪਾਸੋਂ ਲਾ ਨਾ ਆਈਂਦੀ ਹਵਾ ਪਰਾਂ ਨੂੰ ਸਾਰੀ ਮੁੜ ਅੱਗ ਲੱਗ ਗਈ ਕਰਸੀ। ਅਤੇ ਮਲਕ ਇਲਿਆਸ ਭਾਈ ਮੈਂ ਧੁੱਪ 'ਤੇ ਨਾ ਮੇਰਾ ਹੁਣ ਦਿਲ ਘਬਰਾਉਂਦਾ ਪਿਆ, ਕਿਉਂ ਜੋ ਬੁਖਾਰ ਖਾਂਸੀ ਦੀ ਵਜ੍ਹਾ ਤੋਂ ਧੁੱਪ ਬਰਦਾਸ਼ਤ ਨਹੀਂ ਹੁੰਦੀ ਪਈ। ਜਿਸਮ ਕਮਜ਼ੋਰ ਹੋ ਗਿਆ ਹੈ। 6-7 ਦਿਨ ਬੁਖਾਰ ਹੋਣ ਨਾਲ ਮੇਰਾ ਵੱਡਾ ਬੇਟਾ ਮੁਹੰਮਦ ਫੈਜ਼ਾਨ ਉਹ ਘਰੇ ਹੀ ਹੈ। ਉਹਨਾਂ ਨੂੰ ਤਕਰੀਬਨ ਅੱਜ 3 ਦਿਨ ਹੋ ਗਏ ਨੇ, ਸਕੂਲ ਵੀ ਨਹੀਂ ਗਏ, ਉਹਨਾਂ ਦੀ ਛੁੱਟੀ ਲਈ ਹੈ ਅਤੇ ਟਾਈਫਾਈਡ ਬੁਖਾਰ ਨਾਲ ਪਏ ਨੇ। ਮਲਕ ਇਲਿਆਸ ਭਾਈ ਸਾਡੇ ਹੱਕ 'ਚ ਦੁਆ ਕਰਿਓ
ਅੱਲਾ ਜ਼ਾਤ ਪਾਕ ਸਾਨੂੰ ਤੰਦਰੁਸਤੀ ਦੇਵੇ ਤੇ ਰੱਬ ਦੀ ਜ਼ਾਤ ਦਾ ਸਾਡੇ ਤੇ ਕਰਮ ਹੋਵੇ, ਕੋਈ ਨਾ ਕੋਈ ਵਸੀਲਾ ਕਿੱਲੇ ਨਹੀਂ ਕੋਈ ਨਹੀਂ। ਸੁਬਹ ਨਾਲ ਇੱਕ ਵਪਾਰੀ